अस्सलाम वालेकुम। अच्छा जी, ਮੱਝਾਂ ਦੀਆਂ ਭੈਣਾਂ ਹੁੰਦੀਆਂ ਜੜ੍ਹਾਂ ਵਾਲੇ ਥਾਣੇ ਸਦਰ ਦੇ ਇਲਾਕੇ ਦੇ ਵਿੱਚ ਕੱਲ ਇੱਕ ਵਕੂਆ ਪੇਸ਼ ਆਇਆ। ਰਫਾਕਤ ਏਐਸਆਈ ਤੇ ਅਫਜ਼ਾਲ ਹਵਾਲਦਾਰ ਇਹਨਾਂ ਦੋ ਬੰਦਿਆਂ ਨੇ 95 ਗਾਬੇ ਦੇ ਵਿੱਚ ਰੇਡ ਕੀਤਾ। ਓਡਾਂ ਦੇ ਉੱਪਰ ਰੇਡ ਕੀਤਾ ਸਾਡੇ ਜ਼ਰਾਇਤ ਦੇ ਮੁਤਾਬਕ ਮੁੱਖ ਮੁਕਾ ਵਾਸਤੇ ਦੂਸਰੇ ਸ਼ਹਿਰ ਦੇ ਵਿੱਚੋਂ ਰੇਡ ਕਰਨ ਵਾਸਤੇ ਰਫਾਕਤ ਏਐਸਆਈ ਸਾਹਿਬ ਫੈਸਲਾਬਾਦ ਦੇ ਇਲਾਕੇ ਜੜ੍ਹਾਂ ਵਾਲਾ ਤਸ਼ਰੀਫ ਲਿਆਏ ਤੇ ਉਹਨਾਂ ਨੇ ਆ ਕੇ ਥਾਣੇ ਸਦਰ ਜੜ੍ਹਾਂ ਵਾਲੇ ਦੇ ਵਿੱਚ ਆਮਦ ਆਪਣੀ ਕਿਉਂ ਨਹੀਂ ਕੀਤੀ। ਉਹਨਾਂ ਨੇ कानून दियां धज्जियां उड़ाइयां। कल तक तो जनाबे अली पुलिस एहलकार वैसे ही नामालूम सीगे। दो बंदियां नूं जनाबे अली फायर लगा, एक बंदे दी जनाबे अली अज मौत वाकिया हो गई। उन्हां दे लवाहिकीन जिहड़े हैगे फैसलाबाद दे अलाइड हस्पताल दे विच सरापा एहतजाज आ। जिहड़ा बंदा लाहौर पुलिस ने मार दिता वा, जिहड़ा बंदा लाहौर वालियां ने जख्मी करता वा, इन्हां दा कोई क्रिमिनल रिकॉर्ड ही सामने लै आओ। जड़ा वाले दे विच पहला वाकिया नहीं होया। बाहरों आके पुलिस भी बंदे मारी जाती है, साडी अपनी पुलिस भी बंदे मारी जाती है। इसी महज मुकदमे दर्ज करन तक ही। अस्सलाम वालेकुम। अच्छा जी, ਮੱਝਾਂ ਦੀਆਂ ਭੈਣਾਂ ਹੁੰਦੀਆਂ ਹਰ ਦੌਰ ਦੇ ਵਿੱਚ ਹੀ ਜਿਹੜੇ ਪੇਟੀਬੰਦ ਭਾਈ ਆ ਨਾ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਜੜ੍ਹਾਂ ਵਾਲੇ ਥਾਣੇ ਸਦਰ ਦੇ ਇਲਾਕੇ ਦੇ ਵਿੱਚ ਕੱਲ ਇੱਕ ਵਕੂਆ ਪੇਸ਼ ਆਇਆ ਜਿੱਥੇ ਦੋ ਪੁਲਿਸ ਅਹਿਲਕਾਰਾਂ ਨੇ ਰਫਾਕਤ ਏਐਸਆਈ ਤੇ ਅਫਜ਼ਾਲ ਹਵਾਲਦਾਰ ਇਹਨਾਂ ਦੋ ਬੰਦਿਆਂ ਨੇ 95 ਗਾਬੇ ਦੇ ਵਿੱਚ ਰੇਡ ਕੀਤਾ ਓਡਾਂ ਦੇ ਉੱਪਰ। ਜਿਹੜੇ ਜਨਾਬੇ ਵਾਲੀ ਕੋਈ ਮਾੜਾ ਚੰਗਾ ਫਰਾਡ ਕਰਦੇ ਆ, ਕੀ ਉਹਨੂੰ ਕਹਿੰਦੇ ਆ, ਸਿਮਾਂ ਵੇਚ ਲੀਆਂ, ਇਹ ਕਰ ਲਿਆ ਉਹ ਕਰ ਲਿਆ, ਇੱਦਾਂ ਦਾ ਫਰਾਡ ਕਰਦੇ ਆ। ਉਹਨਾਂ ਦੇ ਉੱਪਰ ਰੇਡ ਕੀਤਾ ਜੀ। ਰੇਡ ਕੀਤਾ ਸਾਡੇ ਜ਼ਰਾਇਤ ਦੇ ਮੁਤਾਬਕ ਮੁੱਖ ਮੁਕਾ ਵਾਸਤੇ ਕਿ ਬੰਦਾ ਫੜਾਂਗੇ, ਫੜ ਕੇ ਜਨਾਬੇ ਵਾਲੀ ਲਿਜਾਵਾਂਗੇ, ਰਾਹ ਦੇ ਵਿੱਚ ਮੁੱਖ ਮੁਕਾ ਕਰ ਲਾਂਗੇ। ਅੱਗੇ ਵੀ ਜਨਾਬੇ ਵਾਲੀ ਇੱਥੇ ਰੇਡ ਹੁੰਦਾ ਰਿਹਾ ਵਾ। ਜਿਹੜੇ ਬਾਹਰੋਂ ਪੁਲਿਸ ਆਂਦੀ ਸੀ ਉਹ ਮੁੱਕ ਮੁਕਾ ਕਰਕੇ ਚਲੀ ਜਾਂਦੀ ਸੀਗੀ, ਪੈਸੇ ਆਪਣਾ ਹਿੱਸਾ ਲੈਣਾ ਤੇ ਲੈ ਕੇ ਚਲ ਜਾਣਾ। ਸਾਡੇ ਜ਼ਰਾਇਤ ਦਾ ਕਹਿਣਾ ਕਿ ਇਹ ਰੇਡ ਵੀ ਇੱਥੇ ਇਸੇ ਤਰ੍ਹਾਂ ਹੀ ਹੋਇਆ ਵਾ। ਲੇਕਿਨ ਫੈਸਲਾਬਾਦ ਦੀ ਪੁਲਿਸ ਨੇ ਵੀ ਇੱਥੇ ਕਮਾਲ ਜਨਾਬੇ ਵਾਲੀ ਸਾਥ ਦਿੱਤਾ ਲਾਹੌਰ ਪੁਲਿਸ ਦਾ ਕਿ ਜਨਾਬ ਉੱਥੇ ਜੀ ਇੰਜ ਕਰਕੇ ਨੰਗੀ ਸ਼ੂ ਕਰਕੇ ਗੱਡੀ ਨੰਗੀ ਸ਼ੂ ਕਰਕੇ ਇੱਧਰੋਂ ਆਈ, ਸ਼ੂ ਕਰਕੇ ਇੱਧਰੋਂ ਆਈ ਤੇ ਇੰਜ FIR ਦਰਜ ਕਰ ਲਈ ਜਨਾਬੇ ਵਾਲੀ। ਦਫਾ ਜਿਹੜੀਆਂ 324 395 393 100 ਪਤਾ ਨਹੀਂ ਕੋਈ 11 ਦਫਾ ਲਾਤੀਆਂ। ਪੜ੍ਹਦੇ ਜਾਓ ਤਾਂ ਵੈਸੇ ਬੰਦਾ ਥੱਕ ਜਾਂਦਾ ਵਾ। ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਬੰਦੇ ਆਏ ਜੀ, ਇੰਨੇ ਬੰਦੇ ਆਏ ਤੇ ਇੰਨੇ ਬੰਦਿਆਂ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਉਹ ਪਿੰਡ ਦਾ ਪਿੰਡ ਇਕੱਠਾ ਹੋ ਗਿਆ, ਉਹਨਾਂ ਨੇ ਖੋਇਆ, ਲੈ ਗਏ, ਭੱਜ ਗਏ ਇਹ ਤੇ ਉਹ। जनाब एक सादा जिहा सवाल आ साडा भी लाहौर पुलिस अगे भी तो साडे शहरे फैसलाबाद की पुलिस अगे भी कि जनाब दूसरे शहर दे विचों रेड करन वास्ते रफाकत ASI साहब फैसलाबाद के इलाके जड़ां वाला तशरीफ ले आए तो उन्होंने आके थाने सदर जड़ां वाले दे विच आमद अपनी क्यों नहीं की। अगर उन्होंने आमद नहीं की तो जनाबे वाली उन्होंने कानून दियां धज्जियां उड़ाइयां। ਇਹ ਪਰਚਾ ਜਨਾਬੇ ਅਲੀ ਰਫਾਕਤ ASI ਸਾਹਿਬ 'ਤੇ ਹੋਣਾ ਚਾਹੀਦਾ ਸੀ, ਨਾਲ ਉਹਦੇ ਅਫਜ਼ਾਲ ਹਵਾਲਦਾਰ 'ਤੇ ਹੋਣਾ ਚਾਹੀਦਾ ਸੀ। ਜਨਾਬ ਤੁਸੀਂ ਦੇਖੋ ਜਿਹੜਾ ਪੁਲਿਸ ਅਹਿਲਕਾਰ ਆਪਣੀ ਗੱਡੀ ਛੱਡ ਕੇ ਭੱਜ ਗਿਆ ਉਹ ਕਿੰਨਾ ਸੱਚਾ ਹੋਏਗਾ। ਕੱਲ ਤੱਕ ਤਾਂ ਜਨਾਬੇ ਅਲੀ ਇਹ ਪੁਲਿਸ ਅਹਿਲਕਾਰ ਵੈਸੇ ਹੀ ਨਾਮਾਲੂਮ ਸੀਗੇ, ਇਹਨਾਂ ਦਾ ਪਤਾ ਹੀ ਨਹੀਂ ਕੌਣ ਆ ਕੌਣ ਨਹੀਂ। ਅਖੀਰੀ ਜਨਾਬੇ ਅਲੀ ਇੱਕ FIR ਸਾਹਮਣੇ ਆਉਂਦੀ ਆ ਜਿਹਦਾ ਮਦਈ ਹੁੰਦਾ ਜੀ ਰਫਾਕਤ ASI ਥਾਣਾ ਇਕਬਾਲ ਟਾਊਨ ਲਾਹੌਰ। ਇਹ ਮਦਈ ਨਿਕਲਦਾ ਤੇ ਪਤਾ ਲੱਗਦਾ ਉਹ ਪੁਲਿਸ ਨੇ ਰੇਡ ਕੀਤਾ ਸੀਗਾ ਤੇ ਲਾਹੌਰੋਂ ਪੁਲਿਸ ਆਈ ਸੀ। ਦੋ ਬੰਦਿਆਂ ਨੂੰ ਜਨਾਬੇ ਅਲੀ ਫਾਇਰ ਲੱਗਾ, ਦੋ ਬੰਦੇ ਜ਼ਖਮੀ ਹੋ ਕੇ ਹਸਪਤਾਲ ਪਹੁੰਚ ਗਏ। ਇੱਕ ਬੰਦੇ ਦੀ ਜਨਾਬੇ ਅਲੀ ਅੱਜ ਮੌਤ ਵਾਕਿਆ ਹੋ ਗਈ ਤੇ ਲਾਲਾ ਫੈਸਲਾਬਾਦ ਦੇ ਅਲਾਈਡ ਹਸਪਤਾਲ ਦੇ ਵਿੱਚ ਪੈ ਗਈ ਕਿ ਜਨਾਬ ਇਹ ਬੰਦਾ ਜਿਹੜਾ ਵਾ ਅੱਲਾ ਨੂੰ ਪਿਆਰਾ ਹੋ ਗਿਆ। ਹੁਣ ਜਨਾਬੇ ਅਲੀ ਗੱਲ ਇਹ ਆ ਕਿ ਤੁਸੀਂ ਜਨਾਬੇ ਅਲੀ ਆਪਣੇ ਪੇਟੀਬੰਦ ਭਾਈਆਂ ਨੂੰ ਬਚਾਉਣ ਵਾਸਤੇ ਇਹ ਕੁਛ ਕੀਤਾ। ਅਸੂਲਨ ਅਖਲਾਕਨ ਕਾਨੂੰਨਨ ਇਹ FIR ਅਗਰ ਉਹਨੇ ਆਮਦ ਨਹੀਂ ਕੀਤੀ ਥਾਣੇ ਦੇ ਵਿੱਚ ਤੇ ਰਫਾਕਤ ASI ਤੇ ਹੋਣੀ ਚਾਹੀਦੀ ਸੀਗੀ ਕਿਉਂਕਿ ਉਹਨੇ ਕਾਨੂੰਨ ਨੂੰ ਬਾਲਾ ਤਾਕ ਰੱਖ ਕੇ ਇਹ ਰੇਡ ਕੀਤਾ। ਹੁਣ ਜਨਾਬੇ ਅਲੀ ਵਕੂਆ ਲਾਉਂਦੇ ਆ। ਵਕੂਆ ਇਹ ਕਹਿੰਦਾ ਜੀ ਥਾਣੇ ਸਦਰ ਦੀ ਹਦੂਦ ਦੇ ਵਿੱਚ ਮੁਬੈਨਾ ਪੁਲਿਸ ਮੁਲਾਜ਼ਮ ਨੇ ਦੌਰਾਨੇ ਰੇਡ ਫਾਇਰਿੰਗ ਕਰਕੇ ਸ਼ਦੀਦ ਜ਼ਖਮੀ ਕਰਤਾ ਜੀ ਦੋ ਬੰਦਿਆਂ ਨੂੰ। ਜੜ੍ਹਾਂ ਵਾਲੇ ਦੀ ਹਦੂਦ ਆ ਜੀ 93 ਗਾਬੇ ਜਿੱਥੇ ਵਾਕਿਆ ਪੇਸ਼ ਆਇਆ। ਫਾਇਰਿੰਗ ਦੇ ਨਾਲ ਜਨਾਬੇ ਅਲੀ ਸ਼ਬੀਰ ਇਸਹਾਕ ਤੇ ਸਲੀਮ ਇਸਮਾਈਲ ਔਰ ਜਿਹੜੇ ਆ ਉਹ ਜ਼ਖਮੀ ਹੋਏ। ਅਹਿਲਕਾਰਾਂ ਦੀ ਸ਼ਨਾਖਤ ਜਨਾਬੇ ਅਲੀ ਰਫਾਕਤ ਤੇ ਅਫਜ਼ਾਲ ਹਵਾਲਦਾਰ ਤੋਂ ਨਾਮ ਤੋਂ ਹੋਈ ਆ। ਪੁਲਿਸ ਅਹਿਲਕਾਰਾਂ ਦਾ ਤਲਕ ਜਨਾਬੇ ਅਲੀ ਜ਼ਿਲ੍ਹਾ ਲਾਹੌਰ ਤੋਂ ਦੱਸਿਆ ਜਾਂਦਾ ਵਾ। ਪੁਲਿਸ ਅਹਿਲਕਾਰ ਆਪਣੀ ਗੱਡੀ APG 510 ਛੋੜ ਕੇ ਮੌਕੇ ਤੋਂ ਭੱਜ ਗਏ। ਥਾਣਾ ਸਦਰ ਪੁਲਿਸ ਨੇ ਕਾਰਵਾਈ ਕਰਦਿਆਂ ਆ ਮੁਲਜ਼ਮਾਨ ਪੁਲਿਸ ਵਾਲਿਆਂ ਦੀ ਤਲਾਸ਼ ਸ਼ੁਰੂ ਕਰਤੀ। ਇਹ ਕੱਲ੍ਹ ਦੀ ਗੱਲ ਤੁਹਾਨੂੰ ਦੱਸਣ ਡਿਆ ਮੈਂ। ਤੇ ਜ਼ਖਮੀਆਂ ਨੂੰ ਜਨਾਬੇ ਵਾਲੀ ਸਿਵਲ ਹਸਪਤਾਲ ਲੈ ਗਏ ਆ। ਮੁਬੈਨਾ ਪੁਲਿਸ ਮੁਲਾਜ਼ਮਾਂ ਨੇ ਜੜ੍ਹਾਂ ਵਾਲੇ ਦੇ ਕਿਸੇ ਥਾਣੇ ਦੇ ਵਿੱਚ ਰੇਡ ਕਰਨ ਦੀ ਰਪਟ ਵੀ ਨਹੀਂ ਲਿਖੀ ਸੀ। ਲਓ ਜੀ ਇਹ ਇਬਤਦਾਈ ਰਿਪੋਰਟ ਸੀ ਜਿਹੜੀ ਸਾਡੇ ਸਾਹਮਣੇ ਆ ਗਈ ਹੈ। ਉਸ ਤੋਂ ਬਾਅਦ ਜਨਾਬੇ ਵਾਲੀ FIR ਸਾਹਮਣੇ ਆ ਗਈ ਹੈ। FIR ਫਿਰ ਜ਼ਾਹਰੀ ਬਾਤ ਆ ਮੱਝਾਂ ਦੀਆਂ ਭੈਣਾਂ ਹੁੰਦੀਆਂ ਵਾ, ਗਾਵਾਂ ਦੇ
ਭਰਾ ਹੁੰਦੇ ਆ, ਜੋ ਵੀ ਆ ਕਰ ਕੁਰ ਲਿਓ। ਇਹਦੇ ਵਿੱਚ ਇੱਕ ਨਵਾਂ ਮੋੜ ਉਸ ਟਾਈਮ ਆ ਗਿਆ ਜਦੋਂ ਜਨਾਬੇ ਵਾਲੀ FIR ਦਰਜ ਹੋ ਗਈ ਰਫਾਕਤ ASI ਜਿਹਦਾ ਥਾਣਾ ਇਕਬਾਲ ਟਾਊਨ ਦੇ ਵਿੱਚ ਹੋਇਆ ਸੀ, ਉਹਦੀ ਮਦਈਆ ਦੇ ਵਿੱਚ। ਉਹਨੇ ਕਿਹਾ ਜੀ ਕਿ ਅਸੀਂ ਇੱਦਾਂ ਕਰਕੇ ਆਏ ਆ ਜਨਾਬੇ ਵਾਲੀ, ਸਾਨੂੰ ਲੁੱਟ ਕੇ ਲੈ ਚਲੇ, ਜੀ ਹੋ ਗਿਆ ਉਹ ਹੋ ਗਿਆ ਫਲਾਂ ਢਗਲਾ ਕਰਕੇ ਇੱਕ FIR ਜਨਾਬੇ ਵਾਲੀ ਉਹਨਾਂ ਬੰਦਿਆਂ ਦੇ ਉੱਪਰ ਦਰਜ ਕਰ ਦਿੱਤੀ। ਹੁਣ ਜਨਾਬ ਗੱਲ ਇਹ ਆ, ਉਹਨਾਂ ਦੇ ਲਵਾਹਿਕੀਨ ਜਿਹੜੇ ਹੈਗੇ ਆ ਫੈਸਲਾਬਾਦ ਦੇ ਅਲਾਈਡ ਹਸਪਤਾਲ ਦੇ ਵਿੱਚ ਸਰਾਪਾ ਇਤਜਾਜ ਆ, ਤੇ ਸਾਡੇ ਸ਼ਹਿਰੇ ਲੈਲਪੁਰ ਦੀ ਪੁਲਿਸ ਜਿਹੜੀ ਆ ਉਹਨਾਂ ਨੂੰ ਥ੍ਰੈਡ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਉਹਨਾਂ ਨੂੰ ਕਹਿ ਰਹੀ ਆ ਕਿ ਜਨਾਬ ਇਹ ਕਰ ਦਿਆਂਗੇ ਉਹ ਕਰ ਦਿਆਂਗੇ। ਲਾਹੌਰ ਵਾਲੇ ਜਿਹੜੇ ਬੰਦੇ ਆ ਉਹ ਵਾਪਸ ਲਾਹੌਰ ਤੁਰ ਗਏ ਆ। ਗੱਡੀ ਜਿਹੜੀ ਆ ਉਹ ਮੈਨੂੰ ਲੱਗਦਾ ਥਾਣੇ ਖਲੋਤੀ ਹੋਣੀ ਆ। ਇਹ ਕਹਾਣੀ ਇੱਕ ਅਲੱਗ ਆ, ਇਹ ਕਹਾਣੀ ਇੱਕ ਅਲੱਗ ਆ। ਫੈਸਲਾ ਜਨਾਬੇ ਲਈ ਤੁਸੀਂ ਕਰਨਾ ਵਾ ਕਿ ਕੀ ਹੋਇਆ ਕੀ ਨਹੀਂ ਹੋਇਆ। ਅੱਛਾ ਜੀ, ਹੁਣ ਬੰਦਾ ਜਿਹੜਾ ਸੀ ਉਹ ਤਾਂ ਅੱਲਾ ਨੂੰ ਪਿਆਰਾ ਹੋ ਗਿਆ, ਲੇਕਿਨ ਫੈਸਲਾਬਾਦ ਦੀ ਪੁਲਿਸ ਨੇ ਵੀ ਆਪਣੇ ਪੇਟੀਬੰਦ ਭਾਈਆਂ ਦਾ ਸਾਥ ਦਿੰਦਿਆਂ ਹੋਇਆ ਮੁਕੱਦਮਾ ਦਰਜ ਕਰ ਲਿਆ। ਚਲੋ ਮੈਂ ਜਨਾਬੇ ਵਾਲੀ ਹੁਣ ਲਾਹੌਰ ਵਾਲਿਆਂ ਨੂੰ ਤਾਂ ਕੁਛ ਨਹੀਂ ਕਹਿੰਦਾ, ਅਸੀਂ ਫੈਸਲਾਬਾਦ ਪੁਲਿਸ ਵਾਲਿਆਂ ਨੂੰ ਕਹਿੰਦੇ ਆ ਜਿਹੜਾ ਬੰਦਾ ਲਾਹੌਰ ਪੁਲਿਸ ਨੇ ਮਾਰ ਦਿੱਤਾ ਵਾ, ਜਿਹੜਾ ਬੰਦਾ ਲਾਹੌਰ ਵਾਲਿਆਂ ਨੇ ਜ਼ਖਮੀ ਕਰਤਾ ਵਾ, ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੀ ਸਾਹਮਣੇ ਲੈ ਆਓ ਕਿ ਇਹ ਬੰਦੇ ਜਨਾਬੇ ਲਈ ਇਹ ਵਾਰਦਾਤਾਂ ਕਰਦੇ ਸੀ, ਜਾਂ ਜਿਹੜੇ ਬੰਦੇ ਤੁਸੀਂ ਇਸ FIR ਦੇ ਵਿੱਚ ਸ਼ਾਮਲ ਕੀਤੇ ਆ ਉਹ ਕਿਹੜੀਆਂ ਵਾਰਦਾਤਾਂ ਦੇ ਵਿੱਚ ਮੁਲੱਵਸ ਸੀ। ਇਸ ਟਾਈਮ ਤੱਕ ਪੁਲਿਸ ਨੇ ਕਿਸੇ ਵੀ ਕਿਸਮ ਦਾ ਜਿਹੜਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਆ ਨਾ ਉਹ ਨਹੀਂ ਦਿੱਤਾ, ਤੇ ਮੁਕੱਦਮਾ ਇਹਨਾਂ ਦੇ ਉੱਪਰ ਦਰਜ ਹੋ ਗਿਆ। ਇਬਤਦਾਈ ਰਿਪੋਰਟ ਅਸੀਂ ਤੁਹਾਨੂੰ ਦੇ ਦਿੱਤੀ ਆ, ਫੈਸਲਾ ਤੁਸੀਂ ਕਰਨਾ ਵਾ ਕੌਣ ਸੱਚਾ ਵਾ ਕੌਣ ਝੂਠਾ ਵਾ। ਕੋਈ ਜੜ੍ਹਾਂ ਵਾਲੇ ਦੇ ਵਿੱਚ ਪਹਿਲਾ ਵਾਕਿਆ ਨਹੀਂ ਹੋਇਆ। ਥੋੜੇ ਦਿਨ ਪਹਿਲੇ ਪਿੱਛੇ ਚੱਲ ਜਾਈਏ ਤੇ ਤਾਲਬ ਇਲਮਾਂ ਤੇ ਪੁਲਿਸ ਨੇ ਫਾਇਰਿੰਗ ਕਰ ਦਿੱਤੀ ਸੀਗੀ। ਉਹ ਤਾਲਬ ਇਲਮ ਜਿਹੜਾ ਵਾ ਉਹ ਆਪਣੀ ਜਾਨ ਦੀ ਬਾਜ਼ੀ ਹਾਰ ਗਿਆ ਸੀਗਾ। ਹੁਣ ਜਨਾਬੇ ਵਾਲੀ 95 ਚੱਕ ਦੇ ਵਿੱਚ ਲਾਹੌਰੋਂ ਪੁਲਿਸ ਨੇ ਆ ਕੇ ਫਾਇਰਿੰਗ ਕਰ ਦਿੱਤੀ ਆ, ਉਹ ਇੱਕ ਬੰਦਾ ਆਪਣੀ ਜਾਨ ਤੋਂ ਚਲਾ ਗਿਆ ਵਾ। ਹੁਣ ਤੁਸੀਂ ਫੈਸਲਾ ਕਰਨਾ ਵਾ ਕਿ ਸਾਡੇ ਸ਼ਹਿਰ ਦੇ ਵਿੱਚ ਬਾਹਰੋਂ ਆ ਕੇ ਪੁਲਿਸ ਵੀ ਬੰਦੇ ਮਾਰੀ ਜਾਂਦੀ ਆ, ਸਾਡੀ ਆਪਣੀ ਪੁਲਿਸ ਵੀ ਬੰਦੇ ਮਾਰੀ ਜਾਂਦੀ ਆ। ਅਸੀਂ ਮਹਿਜ਼ ਮੁਕੱਦਮੇ ਦਰਜ ਕਰਨ ਤੱਕ ਹੀ ਆ, ਇਹ ਤੋਂ ਅੱਗੇ ਅਸੀਂ ਕੁਝ ਨਹੀਂ ਕਰ ਸਕਦੇ। ਬਹੁਤ ਸ਼ੁਕਰੀਆ।